ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅੱਜ 11 ਜਨਵਰੀ ਦਿਨ ਬੁੱਧਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਹੁਣ ਵੱਧਦੇ ਹਾਂ ਖਬਰਾਂ ਦੇ ਵੱਲ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੀ ਪਹਿਲੀ ਨਿਊਜ਼ ਕਾਨਫਰੰਸ ਦੇ ਵਿੱਚ ਹੰਗਾਮਾ। ਸੈਕਟਰੀ ਆਫ ਸਟੇਟ ਨੋਮੀਨੀ ਰੈਕਸ ਟਿਲਰਸਨ ਨੂੰ ਨਿਯੁਕਤ ਕਰਨ ਦੇ ਲਈ ਸੁਣਵਾਈ ਕਾਂਗਰਸ ਮੋਰੇ ਸ਼ੁਰੂ। ਅਟਾਰਨੀ ਜਨਰਲ ਨੋਮੀਨੀ ਜੈਫ ਸੈਸ਼ਨਜ਼ ਦੀ ਨਿਯੁਕਤੀ ਸੁਣਵਾਈ ਦੇ ਵਿੱਚ ਸੈਨੇਟਰ ਦੇ ਦੁਆਰਾ ਉਹਨਾਂ ਖਿਲਾਫ ਗਵਾਹੀ। ਚਾਈਨਾ ਨੇ ਤਾਈਵਾਨ ਦੇ ਪਾਣੀਆਂ ਦੇ ਵਿੱਚ ਘੱਲਿਆ ਆਪਣਾ ਲੜਾਕੂ ਸਮੁੰਦਰੀ ਜਹਾਜ਼। ਤੇ ਹੁਣ ਖਬਰਾਂ ਦਾ ਵਿਸਥਾਰ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੀ ਪਹਿਲੀ ਨਿਊਜ਼ ਕਾਨਫਰੰਸ ਵੱਖ-ਵੱਖ ਕਾਰਨਾਂ ਦੇ ਕਰਕੇ ਬਹੁਤ ਚਰਚਿਤ ਰਹੀ। ਇਸ ਨਿਊਜ਼ ਕਾਨਫਰੰਸ ਦੇ ਵਿੱਚ ਕਈ ਤਰੀਕੇ ਦੇ ਸਵਾਲ ਡੋਨਲਡ ਟਰੰਪ ਦੇ ਕੋਲੋਂ ਪੁੱਛੇ ਗਏ। ਬਹੁਤ ਸਾਰੇ ਲੋਕਾਂ ਨੂੰ ਇਸ ਦਾ ਬੜੇ ਚਿਰ ਤੋਂ ਇੰਤਜ਼ਾਰ ਸੀ। ਸਭ ਤੋਂ ਵੱਡਾ ਹੰਗਾਮਾ ਉਸ ਟਾਈਮ ਹੋਇਆ ਜਦੋਂ CNN ਦੇ ਪੱਤਰਕਾਰ ਉਹਨਾਂ ਨੂੰ ਡੋਨਲਡ ਟਰੰਪ ਨੇ ਸਵਾਲ ਕਰਨ ਤੋਂ ਰੋਕਿਆ। ਇੱਥੋਂ ਤੱਕ ਆਖਿਆ ਵੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਬਹੁਤ ਹੀ ਮਾੜੀ ਆ ਤੇ ਤੁਸੀਂ ਫੇਕ ਨਿਊਜ਼ ਰਨ ਕਰਦੇ ਹੋ। CNN ਦੇ ਉੱਤੇ ਉਹਨਾਂ ਦੀ ਇਹ ਟਿੱਪਣੀ ਇਸ ਕਰਕੇ ਦੇਖੀ ਗਈ ਕਿਉਂਕਿ CNN ਨੇ ਕੱਲ ਹੀ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਰਸ਼ੀਆ ਦੁਆਰਾ ਬਹੁਤ ਸਾਰੀ ਹੈਕਿੰਗ ਡੋਨਲਡ ਟਰੰਪ ਦੇ ਉੱਤੇ ਵੀ ਕੀਤੀ ਗਈ ਆ। ਇਹਨਾਂ ਦੇ ਖਿਲਾਫ ਰਸ਼ੀਆ ਕੋਲ ਕਈ ਤਰੀਕੇ ਦੀਆਂ ਵੀਡੀਓਜ਼ ਤੇ ਗੱਲਾਂ ਮੌਜੂਦ ਆ। CNN ਦੇ ਸੰਵਾਦਦਾਤਾ ਜਿਮ ਅਕੋਸਟਾ ਅਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਇੱਕ ਦੂਜੇ ਦੇ ਉੱਤੇ ਚਲਾਉਂਦੇ ਹੋਏ ਵੀ ਨਜ਼ਰ ਆਏ। ਡੋਨਲਡ ਟਰੰਪ ਦੀ ਇਸ ਨਿਊਜ਼ ਕਾਨਫਰੰਸ ਦੇ ਵਿੱਚੋਂ ਉਹਨਾਂ ਨੇ ਇਹ ਜ਼ਰੂਰ ਮੰਨਿਆ ਵੀ ਜਿਹੜੀ ਹੈਕਿੰਗ ਆ ਉਹ ਰਸ਼ੀਆ ਦੇ ਦੁਆਰਾ ਕੀਤੀ ਗਈ ਆ। ਦੋਨਾਂ ਹੀ ਪਾਰਟੀਆਂ ਦੇ ਖਿਲਾਫ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਅਤੇ ਕਮੇਟੀ ਅਤੇ ਡੈਮੋਕ੍ਰੇਟ ਨੈਸ਼ਨਲ ਕਮੇਟੀ ਦੇ ਖਿਲਾਫ। ਉਹਨਾਂ ਨੇ ਇਹ ਵੀ ਆਖਿਆ ਵੀ ਕੱਲਾ ਰਸ਼ੀਆ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕ ਅਮਰੀਕਾ ਖਿਲਾਫ ਹੈਕਿੰਗ ਕਰਦੇ ਆ। ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਰਿਪਬਲਿਕਨ ਨੈਸ਼ਨਲ ਕਮੇਟੀ ਵਾਲੇ ਉਹਨਾਂ ਦਾ ਡਿਫੈਂਸ ਚੰਗਾ ਸੀ, ਇਸ ਕਰਕੇ ਉਹਨਾਂ ਦੀ ਕੋਈ ਇਨਫੋਰਮੇਸ਼ਨ ਆ ਉਹ ਲੀਕ ਨਹੀਂ ਹੋਈ। ਓਬਾਮਾ ਕੇਅਰ ਦੇ ਉੱਤੇ ਉਹਨਾਂ ਨੇ ਗੱਲ ਕਰਦੇ ਆਖਿਆ ਵੀ ਉਹ ਅਫੋਰਡੇਬਲ ਕੇਅਰ ਐਕਟ ਆ ਉਸ ਨੂੰ ਰਿਪੀਲ ਅਤੇ ਰਿਪਲੇਸ ਜਿਹੜਾ ਆ ਉਹ ਕਰਨਗੇ, ਵੀ ਓਬਾਮਾ ਕੇਅਰ ਨੂੰ ਵਾਪਸ ਲੈਣਗੇ ਤੇ ਆਪਣੀ ਕੋਈ ਨਵੀਂ ਅਫੋਰਡੇਬਲ ਕੇਅਰ ਐਕਟ ਉਹ ਲਾਗੂ ਕਰਨਗੇ। ਕਹਿੰਦੇ ਉਦੋਂ ਹੀ ਕਰ ਦਿੱਤਾ ਜਾਵੇਗਾ ਜਦ ਹੀ ਉਹਨਾਂ ਦਾ ਹੈਲਥ ਸਕੱਤਰ ਉਸ ਨੂੰ ਕਨਫਰਮ ਕਰ ਲਿਆ ਜਾਵੇ। ਮੈਕਸੀਕੋ ਦੇ ਬਾਰਡਰ ਦੇ ਉੱਤੇ ਵਾਲ ਦੇ ਉੱਤੇ ਟਿੱਪਣੀ ਕਰਦੇ ਹੋਏ ਆਖਿਆ ਵੀ ਉੱਥੇ ਵਾਲ ਜਿਹੜੀ ਆ ਉਹ ਜਲਦੀ ਹੀ ਬਣਾਉਣੀ ਸ਼ੁਰੂ ਕੀਤੀ ਜਾਵੇਗੀ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਉਸ ਦੇ ਲਈ ਸਾਰੇ ਪੈਸੇ ਮੈਕਸੀਕੋ ਹੀ ਦੇਵੇਗਾ, ਚਾਹੇ ਉਹ ਟੈਕਸ ਦੇ ਰੂਪ ਦੇ ਵਿੱਚ ਹੋਵੇ ਜਾਂ ਉਹ ਪੇਮੈਂਟ ਦੇ ਰੂਪ ਦੇ ਵਿੱਚ। ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਪੇਮੈਂਟ ਦੀ ਉਮੀਦ ਤਾਂ ਨਹੀਂ ਆ, ਹੋ ਸਕਦਾ ਟੈਕਸ ਦੇ ਰੂਪ ਦੇ ਵਿੱਚ ਹੀ ਲਿਆ ਜਾਵੇ। ਤੇ ਨਾਲ ਹੀ ਉਹਨਾਂ ਨੇ ਬਾਰਡਰ ਟੈਕਸ ਦੇ ਉੱਤੇ ਗੱਲ ਕਰਦੇ ਆਖਿਆ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਆਪਣੇ ਕਾਰਖਾਨੇ ਮੈਕਸੀਕੋ ਦੇ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਲੈ ਕੇ ਜਾ ਰਹੀਆਂ ਆ, ਉਹਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਬਾਰਡਰ ਟੈਕਸ ਆ ਉਹ ਲਾਇਆ ਜਾਵੇਗਾ। ਇਹ ਟੈਕਸ ਲਾਉਣ ਦਾ ਕਾਰਨ ਇਹੀ ਆ ਵੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜੌਬਸ ਆ ਉਹ ਚਲੀਆਂ ਜਾਂਦੀਆਂ ਆ। ਜੇ ਉਹਨਾਂ ਦੇ ਉੱਤੇ ਭਾਰੀ ਟੈਕਸ ਹੋਵੇਗਾ ਤੇ ਉਹਨਾਂ ਨੂੰ ਆਪਣੇ ਕਾਰਖਾਨੇ ਫੈਕਟਰੀਆਂ ਆ ਉਹ ਅਮਰੀਕਾ ਵਿੱਚ ਹੀ ਰੱਖਣੀਆਂ ਪੈਣਗੀਆਂ, ਜਿਸ ਕਰਕੇ ਇੰਪਲੋਇਮੈਂਟ ਆ ਉਹ ਬਣੀ ਰਹੇਗੀ। ਫਾਰਮੇਸੀ ਇੰਡਸਟਰੀ ਦੇ ਉੱਤੇ ਗੱਲ ਕਰਦੇ ਹੋਏ ਆਖਿਆ ਵੀ ਬਹੁਤ ਸਾਰੀਆਂ ਜਿਹੜੀਆਂ ਡਰੱਗ ਇੰਡਸਟਰੀਜ਼ ਆ ਉਹ ਆਪਣੀਆਂ ਦਵਾਈਆਂ ਬਾਹਰਲੇ ਮੁਲਕਾਂ ਵਿੱਚ ਹੀ ਬਣਾਉਂਦੀਆਂ ਆ, ਜਿਸ ਕਰਕੇ ਬਹੁਤ ਹੀ ਜ਼ਿਆਦਾ ਮਹਿੰਗੀਆਂ ਉਹ ਉਹਨਾਂ ਨੂੰ ਵੇਚਦੇ ਆ। ਉਹਨਾਂ ਨੇ ਉਸ ਦੇ ਉੱਤੇ ਭਰੋਸਾ ਜਤਾਇਆ ਵੀ ਉਹ ਜਲਦ ਹੀ ਇਹਨਾਂ ਨੂੰ ਵੀ ਅਮਰੀਕਾ ਵਿੱਚ ਵਾਪਸ ਲਿਆਉਣ ਦੇ ਕੰਮ ਕਰਨਗੇ। ਸੁਪਰੀਮ ਕੋਰਟ ਦੀ ਜੱਜ ਦੀ ਵੈਕੈਂਸੀ ਜਿਹੜੀ ਖਾਲੀ ਪਈ ਆ ਉਸ ਦੇ ਉੱਤੇ ਉਹਨਾਂ ਨੇ ਟਿੱਪਣੀ ਕਰਦੇ ਹੋਏ ਆਖਿਆ ਵੀ ਉਹ ਜਲਦ ਹੀ ਉਸ ਨੂੰ ਵੀ ਭਰਨਗੇ। ਉਹਨਾਂ ਦੇ ਕੋਲ 20 ਜਾਣਿਆਂ ਦੀ ਐਸੀ ਲਿਸਟ ਮੌਜੂਦ ਆ ਤੇ ਉਹਨਾਂ ਦੇ ਵਿੱਚੋਂ ਆਉਂਦੇ 2-3 ਹਫ਼ਤਿਆਂ ਦੇ ਵਿੱਚ ਇੱਕ ਜਾਣੇ
ਨੂੰ ਸਿਲੈਕਟ ਕਰਕੇ ਸੁਪਰੀਮ ਕੋਰਟ ਦੇ ਜਸਟਿਸ ਜੱਜ ਦੇ ਤੌਰ ਦੇ ਉੱਤੇ ਲਾਇਆ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਵੀ ਬਹੁਤ ਸਾਰੇ ਅਮਰੀਕੀ ਆ ਉਹਨਾਂ ਦੇ ਟੈਕਸ ਰਿਟਰਨ ਉਹ ਨਹੀਂ ਦੇਖਣਾ ਚਾਹੁੰਦੇ। ਜਦੋਂ ਰਿਪੋਰਟਰਸ ਨੇ ਉਹਨਾਂ ਨੂੰ ਉਹਨਾਂ ਦੇ ਟੈਕਸ ਰਿਟਰਨ ਬਾਰੇ ਸਵਾਲ ਕੀਤਾ, ਉਹਨਾਂ ਨੇ ਆਖਿਆ ਵੀ ਉਹਨਾਂ ਦਾ ਆਡਿਟ ਚੱਲ ਰਿਹਾ ਹੈ, ਇਸ ਕਰਕੇ ਉਹ ਟੈਕਸ ਰਿਟਰਨ ਨਹੀਂ ਦਿਖਾ ਸਕਦੇ। ਇਸ ਦੇ ਉੱਤੇ IRS ਨੇ ਇਹ ਵੀ ਦਾਅਵਾ ਕੀਤਾ, ਆਡਿਟ ਚਾਹੇ ਚੱਲ ਰਿਹਾ ਹੋਵੇ, ਇਹ ਟੈਕਸ ਰਿਟਰਨ ਦਿਖਾ ਸਕਦੇ ਨੇ। ਤੇ ਨਾਲ ਹੀ ਬਹੁਤ ਸਾਰੀਆਂ ਐਸੀਆਂ ਪੋਲਸ ਸਾਹਮਣੇ ਆਈਆਂ ਆ, ਸਰਵੇਖਣ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚ ਇਹ ਦਾਅਵਾ ਇਹਨਾਂ ਦਾ ਗਲਤ ਨਜ਼ਰ ਆਉਂਦਾ ਆ। ਤੇ ਬਹੁਤ ਸਾਰੇ ਅਮਰੀਕੀ 70 ਤੋਂ 80% ਅਮਰੀਕੀ ਇਹ ਚਾਹੁੰਦੇ ਨੇ ਵੀ ਡੋਨਲਡ ਟਰੰਪ ਆਪਣੀਆਂ ਟੈਕਸ ਰਿਟਰਨਾਂ ਉਹ ਜਨਤਕ ਕਰਨ। ਅੰਤ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਉਹ ਆਪਣੇ ਬਿਜ਼ਨਸ ਆ ਉਹ ਆਪਣੇ ਮੁੰਡਿਆਂ ਦੇ ਹਵਾਲੇ ਕਰਕੇ ਜਾ ਰਹੇ ਨੇ, ਇਸ ਕਰਕੇ ਨੈਤਿਕਤਾ ਦੀ ਕੋਈ ਸਵਾਲ ਜਿਹੜੇ ਉਹ ਨਹੀਂ ਉੱਠਣਗੇ। ਉਹਨਾਂ ਦੇ ਮੁੰਡੇ ਆਪਣੇ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਚਲਾਉਂਦੇ ਆ ਉਹ ਉਹਨਾਂ ਦਾ ਨਿੱਜੀ ਕੰਮ ਹੋਵੇਗਾ, ਮੇਰੀ ਉਸ ਬਿਜ਼ਨਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਦਖਲਅੰਦਾਜ਼ੀ ਨਹੀਂ ਰਹੇਗੀ, ਐਸਾ ਡੋਨਲਡ ਟਰੰਪ ਦਾ ਕਹਿਣਾ ਸੀ। ਤੇ ਨਾਲ ਹੀ ਜਾਂਦੇ ਜਾਂਦੇ ਉਹਨਾਂ ਨੇ ਇਹ ਵੀ ਆਖਿਆ 4 ਜਾਂ 8 ਸਾਲਾਂ ਬਾਅਦ ਮੈਂ ਦੇਖੂੰਗਾ ਵੀ ਉਹਨਾਂ ਨੇ ਬਿਜ਼ਨਸ ਕਿਸ ਤਰੀਕੇ ਨਾਲ ਕੀਤਾ ਆ, ਜੇ ਵਧੀਆ ਕੀਤਾ ਹੋਵੇਗਾ ਤਾਂ ਉਹਨਾਂ ਨੂੰ ਰੱਖੀ ਰੱਖੂੰਗਾ, ਨਹੀਂ ਤਾਂ ਉਹਨਾਂ ਨੇ ਆਪਣਾ ਬਹੁਤ ਚਰਚਿਤ ਫਰੇਜ਼ ਇਹ ਆਖਿਆ ਵੀ ਜੇ ਮਾੜਾ ਬਿਜ਼ਨਸ ਹੋਇਆ ਤਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਜਾਵੇਗਾ। ਸੈਕਟਰੀ ਆਫ ਸਟੇਟ ਦੇ ਲਈ ਕਨਫਰਮੇਸ਼ਨ ਹੀਅਰਿੰਗ ਰੈਕਸ ਟਿਲਰਸਨ ਉਹਨਾਂ ਦੀ ਇਸ ਮੌਕੇ ਚੱਲ ਰਹੀ ਆ, ਜੋ ਕਿ ਐਕਸਨ ਮੋਬਿਲ ਦੇ CEO ਰਹਿ ਚੁੱਕੇ ਆ। ਸੈਕਟਰੀ ਆਫ ਸਟੇਟ ਦੀ ਕਨਫਰਮੇਸ਼ਨ ਹੀਅਰਿੰਗ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਮਾਰਕੋ ਰੂਬੀਓ ਮੌਜੂਦ ਸਨ। ਉਹਨਾਂ ਨੇ ਇਸ ਕਮੇਟੀ ਦੇ ਵਿੱਚੋਂ ਇਹਨਾਂ ਨੂੰ ਕਾਫੀ ਕੜੇ ਸਵਾਲ ਪੁੱਛੇ। ਮਾਰਕੋ ਰੂਬੀਓ ਨੂੰ ਟਿਲਰਸਨ ਨੂੰ ਉਹਨਾਂ ਦੀ ਰਸ਼ੀਆ ਦੇ ਨਾਲ ਸੰਬੰਧਾਂ ਦੇ ਬਾਰੇ ਕਾਫੀ ਕੜੇ ਸਵਾਲ ਪੁੱਛੇ। ਉਹਨਾਂ ਨੇ ਇੱਥੋਂ ਤੱਕ ਪੁੱਛਿਆ ਕਿ ਵਲਾਦੀਮਿਰ ਪੁਤਿਨ ਇੱਕ ਵਾਰ ਕ੍ਰਿਮੀਨਲ ਆ, ਜਿਸ ਦੇ ਜਵਾਬ ਦੇ ਵਿੱਚ ਟਿਲਰਸਨ ਨੇ ਆਖਿਆ ਵੀ ਮੈਂ ਇਹ ਸ਼ਬਦ ਉਹਨਾਂ ਦੇ ਲਈ ਨਹੀਂ ਵਰਤ ਸਕਦਾ। ਉਹਨਾਂ ਨੇ ਸੀਰੀਆ ਦੇ ਵਿੱਚ ਰਸ਼ੀਆ ਦੇ ਦੁਆਰਾ ਲਗਾਤਾਰ ਆਫੈਂਸ ਨੂੰ ਲੈ ਕੇ ਉਸ ਦਾ ਜ਼ਿਕਰ ਕੀਤਾ। ਉਹਨਾਂ ਨੇ ਆਖਿਆ ਵੀ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਮੌਜੂਦ ਨੇ ਜਿਸ ਦੇ ਵਿੱਚ ਇਹ ਸ਼ਰੇਆਮ ਪਤਾ ਲੱਗਦਾ ਵੀ ਵਲਾਦੀਮਿਰ ਪੁਤਿਨ ਦੀ ਹੀ ਫੌਜ ਦੇ ਦੁਆਰਾ ਇਹ ਸਾਰੇ ਵਾਰ ਕ੍ਰਾਈਮ ਅਲੈਪੋ ਦੇ ਵਿੱਚ ਕੀਤੇ ਜਾ ਰਹੇ ਆ। ਪਰ ਇਸ ਦੇ ਉੱਤੇ ਵੀ ਟਿਲਰਸਨ ਉਹਨਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ। ਉਹਨਾਂ ਨੇ ਆਖਿਆ ਵੀ ਮੈਂ ਚਾਹੁੰਦਾ ਵੀ ਮੇਰੇ ਕੋਲ ਵੱਧ ਤੋਂ ਵੱਧ ਇਨਫੋਰਮੇਸ਼ਨ ਹੋਵੇ ਤਾਂ ਹੀ ਮੈਂ ਇਸ ਦੇ ਉੱਤੇ ਕੁਝ ਬੋਲ ਸਕਦਾ ਹਾਂ। ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਮਾਰਕੋ ਰੂਬੀਓ ਨੇ ਇਹ ਵੀ ਆਖਿਆ ਵੀ ਮੈਨੂੰ ਇਸ ਚੀਜ਼ ਤੋਂ ਕਾਫੀ ਨਿਰਾਸ਼ਾ ਹੋਈ ਆ ਵੀ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਹੁੰਦੇ ਹੋਏ ਵੀ ਤੁਸੀਂ ਉਸ ਨੂੰ ਉਦਾਹਰਣ ਦੇ ਵਜੋਂ ਨਹੀਂ ਵਰਤ ਰਹੇ। ਇਸ ਤੋਂ ਬਾਅਦ ਦੇ ਵਿੱਚ ਕਾਂਗਰੈਸ਼ਨਲ ਕਮੇਟੀ ਨੇ ਇਹਨਾਂ ਨੂੰ ਮੁਸਲਿਮ ਬੈਨ ਦੇ ਬਾਰੇ ਵੀ ਪੁੱਛਿਆ, ਜਿਸ ਦੇ ਉੱਤੇ ਉਹਨਾਂ ਨੇ ਆਖਿਆ ਵੀ ਉਹ ਕਿਸੇ ਵੀ ਐਸੇ ਤਰੀਕੇ ਦੀ ਬੈਨ ਦੇ ਖਿਲਾਫ ਨੇ ਜਿਹੜਾ ਕਿਸੇ ਇੱਕ ਪਾਰਟਿਕੂਲਰ ਇੱਕੋ ਤਰੀਕੇ ਦੇ ਲੋਕਾਂ ਦੇ ਉੱਤੇ ਵਰਤਿਆ ਜਾਵੇ। ਜ਼ਿਕਰਯੋਗ ਹੈ ਵੀ ਡੋਨਲਡ ਟਰੰਪ ਆਪਣੀਆਂ ਰੈਲੀਆਂ ਦੇ ਵਿੱਚ ਮੁਸਲਿਮ ਬੈਨ ਦੇ ਉੱਤੇ ਕਾਫੀ ਜ਼ੋਰ ਲਾਉਂਦੇ ਰਹੇ। ਇਸ ਦੇ ਨਾਲ ਨਾਲ ਡੋਨਲਡ ਟਰੰਪ ਨੇ TPP ਟਰਾਂਸ ਪੈਸੀਫਿਕ ਪਾਰਟਨਰਸ਼ਿਪ ਅਤੇ ਪੈਰਿਸ ਕਲਾਈਮੇਟ ਅਕੋਰਡ ਉਸ ਦੇ ਖਿਲਾਫ ਵੀ ਬੋਲਦੇ ਰਹੇ। ਜਦ ਟਿਲਰਸਨ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਪੁੱਛਿਆ ਗਿਆ, ਉਹਨਾਂ ਨੇ ਆਖਿਆ ਵੀ ਉਹ TPP ਟਰਾਂਸ ਪੈਸੀਫਿਕ ਪਾਰਟਨਰਸ਼ਿਪ ਟ੍ਰੇਡ ਡੀਲ ਉਸ ਦੇ ਖਿਲਾਫ ਨਹੀਂ ਹਨ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਪੈਰਿਸ ਕਲਾਈਮੇਟ ਅਕੋਰਡ ਡੀਲ ਦੇ ਵਿੱਚੋਂ ਉਹ ਬਾਹਰ ਨਹੀਂ ਹੋਣਾ ਚਾਹੁੰਦੇ। ਅਮਰੀਕਾ ਉਸ ਟੇਬਲ ਦੇ ਉੱਤੇ ਹੋਵੇਗਾ ਤਾਂ ਕੁਝ ਫੈਸਲੇ ਕਰਨ ਦੇ ਵਿੱਚ ਮਦਦ ਹੋਵੇਗੀ, ਨਹੀਂ ਤਾਂ ਜੇ ਉਹ ਟੇਬਲ ਤੇ ਨਹੀਂ ਹੋਵੇਗਾ ਤਾਂ ਉਸ ਦੀ ਕੋਈ ਵੀ ਨਹੀਂ ਸੁਣੇਗਾ। ਇਹ ਬਹੁਤ ਸਾਰੀਆਂ ਐਸੀਆਂ ਗੱਲਾਂ ਆ, ਜੇ ਇਹ ਸੈਕਟਰੀ ਆਫ ਸਟੇਟ ਬਣਦੇ ਨੇ ਤਾਂ ਇਹ ਸਿੱਧੇ ਤੌਰ ਦੇ ਉੱਤੇ ਡੋਨਲਡ ਟਰੰਪ ਦੀ ਜਿਹੜੀ ਵਿਚਾਰਧਾਰਾ ਉਹਨਾਂ ਨੇ ਦਿਖਾਈ ਆ ਉਸ ਦੇ ਖਿਲਾਫ ਹੋਵੇਗੀ। ਇਹ ਵੀ ਉਮੀਦ ਲਾਈ ਜਾ ਰਹੀ ਸੀ ਵੀ ਜਿਹੜੇ ਰਿਪਬਲਿਕਨਸ ਹੋਣਗੇ ਕਾਂਗਰੈਸ਼ਨਲ ਕਮੇਟੀ ਦੇ ਵਿੱਚ ਉਹ ਇਹਨਾਂ ਦੇ ਕੋਲੋਂ ਸੌਖੇ ਸਵਾਲ ਪੁੱਛਣਗੇ, ਪਰ ਮਾਰਕੋ ਰੂਬੀਓ ਨੇ ਇਹਨਾਂ ਨੂੰ ਕਾਫੀ ਕੜੇ ਸਵਾਲ ਪੁੱਛੇ। ਉਧਰ ਅਟਾਰਨੀ ਜਨਰਲ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ ਜੈਫ ਸੈਸ਼ਨਸ ਦੀ। ਅੱਜ ਦੂਜੇ ਦਿਨ ਉਹਨਾਂ ਦੀ ਇਹ ਹੀਅਰਿੰਗ ਸਿਵਲ ਰਾਈਟਸ ਦੀਆਂ ਗੱਲਾਂ ਦੇ ਵੱਲ ਨੂੰ ਮੁੜ ਗਈ। ਇਹ ਪਹਿਲੀ ਵਾਰੀ ਦੇਖਿਆ ਗਿਆ ਵੀ ਕੋਈ ਸੈਨੇਟਰ ਕਿਸੇ ਹੋਰ ਸੈਨੇਟਰ ਦੀ ਕਨਫਰਮੇਸ਼ਨ ਹੀਅਰਿੰਗ ਦੇ ਦੌਰਾਨ ਉਹਨਾਂ ਦੇ ਖਿਲਾਫ ਗਵਾਹੀ ਦੇਣ ਦੇ ਲਈ ਆਏ ਹੋਣ। ਸੈਨੇਟਰ ਜੈਫ ਸੈਸ਼ਨਸ ਜੋ ਕਿ ਅਟਾਰਨੀ ਜਨਰਲ ਬਣਨ ਦੀ ਤਾਕ ਦੇ ਵਿੱਚ ਨੇ, ਉਹਨਾਂ ਦੇ ਖਿਲਾਫ ਸੈਨੇਟਰ ਕੋਰੀ ਬੁਕਰ ਉਹਨਾਂ ਨੇ ਗਵਾਹੀ ਦਿੱਤੀ। ਉਹਨਾਂ ਨੇ ਆਪਣੀ ਗਵਾਹੀ ਦੇ ਵਿੱਚ ਆਖਿਆ ਜੈਫ ਸੈਸ਼ਨ ਦਾ ਇਹ ਪੁਰਾਣਾ ਇਤਿਹਾਸ ਦੱਸਦਾ ਹੈ ਵੀ ਤੁਸੀਂ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਵੀ ਇਹ ਜਸਟਿਸ ਸਿਸਟਮ ਦੇ ਨਾਲ ਇਨਸਾਫ ਕਰੇਗਾ। ਸਿਟਿੰਗ ਸੈਨੇਟਰ ਕੋਰੀ ਬੁਕਰ ਉਹਨਾਂ ਨੇ ਇਹ ਵੀ ਆਖਿਆ ਜੈਫ ਸੈਸ਼ਨ ਦਾ ਇਹ ਰਿਕਾਰਡ ਦੱਸਦਾ ਹੈ ਵੀ ਉਹ ਜਿਹੜੇ ਲੋਕ ਮਾਈਨੋਰਟੀਜ਼ ਨੇ ਵਿੱਚ ਨੇ, ਜਿੱਦਾਂ ਪੀਪਲ ਆਫ ਕਲਰ, ਵੂਮਨ, LGBT ਕਮਿਊਨਿਟੀਜ਼, ਇਮੀਗ੍ਰੈਂਟਸ ਜਾਂ ਵੋਟਿੰਗ ਰਾਈਟਸ ਵਾਲੇ, ਉਹਨਾਂ ਨੂੰ ਉਹ ਇਨਸਾਫ ਨਹੀਂ ਦਿਵਾਉਣਗੇ। ਇਹ
ਇਹਨਾਂ ਦਾ ਪੁਰਾਣਾ ਇਤਿਹਾਸ ਦੱਸਦਾ ਆ। ਕੱਲੇ ਸੈਨੇਟਰ ਕੋਰੀ ਬੁਕਰ ਹੀ ਨਹੀਂ ਬਲਕਿ ਸਿਵਲ ਰਾਈਟ ਲੀਡਰ ਅਤੇ ਜਾਰਜੀਆ ਦੇ ਰਿਪਰੈਜ਼ੈਂਟੇਟਿਵ ਜੌਨ ਲੂਇਸ ਉਹਨਾਂ ਨੇ ਵੀ ਜੈਫ ਸੈਸ਼ਨਜ਼ ਦੇ ਖਿਲਾਫ ਗਵਾਹੀ ਦਿੱਤੀ। ਜੌਨ ਲੂਇਸ ਉਹਨਾਂ ਨੇ ਆਖਿਆ ਵੀ ਜਿਸ ਮੌਕੇ ਵੋਟਿੰਗ ਰਾਈਟਸ ਦੀ ਗੱਲ ਚੱਲ ਰਹੀ ਸੀ ਉਦੋਂ ਜੈਫ ਸੈਸ਼ਨਜ਼ ਉਹਨਾਂ ਨੇ ਇਹਨਾਂ ਨੂੰ ਰਾਈਟਸ ਨਾ ਮਿਲਣ ਇਸ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਸੀ। ਜ਼ਿਕਰਯੋਗ ਗੱਲ ਹੈ ਵੀ ਸੁਪਰੀਮ ਕੋਰਟ ਜਸਟਿਸ ਬਣਨ ਦੇ ਲਈ ਜਦ ਇਹਨਾਂ ਦੀ ਪਿਛਲੇ ਸਮਿਆਂ ਦੇ ਵਿੱਚ ਹੀਅਰਿੰਗ ਚੱਲ ਰਹੀ ਸੀ ਇਹ ਸਿਵਲ ਰਾਈਟਸ ਦੇ ਮਸਲਿਆਂ ਕਰਕੇ ਜੈਫ ਸੈਸ਼ਨ ਉਦੋਂ ਸੁਪਰੀਮ ਕੋਰਟ ਦੇ ਜਸਟਿਸ ਨਹੀਂ ਬਣ ਸਕੇ। ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਸਿਟਿੰਗ ਸੈਨੇਟਰ ਦੇ ਵੱਲੋਂ ਇਹਨਾਂ ਦੇ ਖਿਲਾਫ ਗਵਾਹੀ ਦੇਣਾ, ਇੱਕ ਸਿਵਲ ਰਾਈਟ ਲੀਡਰ ਦੇ ਵੱਲੋਂ ਇਹਨਾਂ ਖਿਲਾਫ ਗਵਾਹੀ ਦੇਣਾ, ਕੀ ਇਹਨਾਂ ਨੂੰ ਅਟਾਰਨੀ ਜਨਰਲ ਬਣਨ ਤੋਂ ਰੋਕ ਸਕੇਗਾ ਜਾਂ ਨਹੀਂ। ਅੱਜ ਚਾਈਨਾ ਦੁਆਰਾ ਆਪਣਾ ਇੱਕ ਲੜਾਕੂ ਬੇੜਾ ਤਾਈਵਾਨ ਦੇ ਪਾਣੀਆਂ ਦੇ ਵਿੱਚ ਘੱਲਿਆ ਗਿਆ। ਇਸ ਚੀਜ਼ ਨੂੰ ਦੇਖਦੇ ਹੋਏ ਤਾਈਵਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ F-16 ਲੜਾਕੂ ਜਹਾਜ਼ ਉਸ ਦੇ ਵੱਲ ਨੂੰ ਘੱਲ ਦਿੱਤੇ। ਇਹ ਸਾਰਾ ਕੁਝ ਹੋਣ ਤੋਂ ਬਾਅਦ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਾਫੀ ਜ਼ਿਆਦਾ ਟੈਨਸ਼ਨ ਵੱਧ ਗਈ। ਜ਼ਿਕਰਯੋਗ ਗੱਲ ਹੈ ਵੀ ਡੋਨਲਡ ਟਰੰਪ ਉਹਨਾਂ ਨੇ ਤਾਈਵਾਨ ਦੇ ਰਾਸ਼ਟਰਪਤੀ ਉਹਨਾਂ ਦੇ ਨਾਲ ਫੋਨ ਦੇ ਉੱਤੇ ਸਿੱਧੀ ਗੱਲਬਾਤ ਕੀਤੀ ਸੀ। ਇਹ ਦੇਖਿਆ ਗਿਆ ਵੀ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਦੇ ਦੁਆਰਾ ਤਾਈਵਾਨ ਦੇ ਰਾਸ਼ਟਰਪਤੀ ਦੇ ਨਾਲ ਸਿੱਧੀ ਏਦਾਂ ਫੋਨ ਦੇ ਉੱਤੇ ਕਦੀ ਵੀ ਗੱਲ ਨਹੀਂ ਹੋਈ। ਇਸ ਤੋਂ ਬਾਅਦ ਦੇ ਵਿੱਚ ਚਾਈਨਾ ਅਮਰੀਕਾ ਦੇ ਨਾਲ ਖਾਸਾ ਨਾਰਾਜ਼ ਵੀ ਚੱਲ ਰਿਹਾ ਆ। ਚੀਨ ਦਾਅਵਾ ਕਰ ਰਿਹਾ ਹੈ ਵੀ ਉਹ ਸਾਊਥ ਚਾਈਨਾ ਸੀ ਦੇ ਵਿੱਚ ਨੇਵੀ ਦੀਆਂ ਐਕਸਰਸਾਈਜ਼ਸ ਕਰ ਰਿਹਾ ਆ ਆਪਣੇ ਇਸ ਲੜਾਕੂ ਸਮੁੰਦਰੀ ਜਹਾਜ਼ ਦੇ ਨਾਲ ਤੇ ਨਾਲ ਅੱਜ ਇਹ ਪਹਿਲੀ ਵਾਰ ਨਹੀਂ ਲਗਾਤਾਰ ਤੀਸਰਾ ਦਿਨ ਹੋ ਗਿਆ ਆ ਚਾਈਨਾ ਦਾ ਇਹ ਲੜਾਕੂ ਬੇੜਾ ਤਾਈਵਾਨ ਦੇ ਪਾਣੀ ਦੇ ਵਿੱਚ ਜਾ ਵੜਿਆ ਆ ਤੇ ਉਹਨਾਂ ਨੂੰ ਹਰ ਵਾਰੀ ਇਦਾਂ ਲੜਾਕੂ ਜਹਾਜ਼ ਇਸ ਨੂੰ ਵਾਪਸ ਘੱਲਣ ਦੇ ਲਈ ਘੱਲਣੇ ਪੈਂਦੇ ਨੇ। ਤਾਈਵਾਨ ਜਿਸ ਨੂੰ ਕਿ ਚਾਈਨਾ ਆਪਣੀ ਹੀ ਟੈਰੀਟਰੀ ਮੰਨਦਾ ਆ ਪਰ 1949 ਤੋਂ ਉੱਥੇ ਹਮੇਸ਼ਾ ਹੀ ਵੱਖਰੀ ਸਰਕਾਰ ਰਹੀ ਆ। ਤਾਈਵਾਨ ਦੀ ਪ੍ਰੈਜ਼ੀਡੈਂਟ ਸਾਈ ਇੰਗ ਵੈਨ ਉਹਨਾਂ ਨੇ ਸੈਨੇਟਰ ਟੈਡ ਕਰੂਜ਼ ਦੇ ਨਾਲ ਵੀ ਬੀਤੇ ਐਤਵਾਰ ਨੂੰ ਮੀਟਿੰਗ ਕੀਤੀ ਸੀ। ਇਸ ਦੇ ਉੱਤੇ ਵੀ ਚਾਈਨਾ ਨੇ ਇਤਰਾਜ਼ ਜਤਾਇਆ ਸੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਤੋਂ, ਜਿੱਥੇ ਕਿ ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 51 ਡਿਗਰੀ ਹਾਈ, 39 ਡਿਗਰੀ ਲੋ, 50% ਚਾਂਸ ਆ ਮੀਂਹ ਪੈਣ ਦਾ। ਸੈਨ ਫਰਾਂਸਿਸਕੋ ਵਿੱਚ 52 ਡਿਗਰੀ ਹਾਈ, 43 ਡਿਗਰੀ ਲੋ, 70% ਚਾਂਸ ਆ ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 52 ਡਿਗਰੀ ਹਾਈ, 35 ਡਿਗਰੀ ਲੋ, 60% ਚਾਂਸ ਆ ਮੀਂਹ ਪੈਣ ਦਾ। ਯੂਬਾ ਸਿਟੀ ਵਿੱਚ 53 ਡਿਗਰੀ ਹਾਈ, 35 ਡਿਗਰੀ ਲੋ, 50% ਚਾਂਸ ਆ ਮੀਂਹ ਪੈਣ ਦਾ। ਸਟਾਕਟਨ ਵਿੱਚ 50 ਡਿਗਰੀ ਹਾਈ, 36 ਡਿਗਰੀ ਲੋ, 90% ਚਾਂਸ ਆ ਮੀਂਹ ਪਵੇਗਾ। ਟ੍ਰੇਸੀ ਵਿੱਚ 50 ਡਿਗਰੀ ਹਾਈ, 37 ਡਿਗਰੀ ਲੋ, 90% ਚਾਂਸ ਆ ਮੀਂਹ ਪਵੇਗਾ। ਮੋਡੈਸਟੋ ਵਿੱਚ 50 ਡਿਗਰੀ ਹਾਈ, 39 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਫ੍ਰੈਜ਼ਨੋ ਵਿੱਚ 53 ਡਿਗਰੀ ਹਾਈ, 39 ਡਿਗਰੀ ਲੋ, 90% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 56 ਡਿਗਰੀ ਹਾਈ, 44 ਡਿਗਰੀ ਲੋ, 50% ਚਾਂਸ ਆ ਮੀਂਹ ਪੈਣ ਦਾ। ਲਾਸ ਐਂਜਲਸ ਦੇ ਵਿੱਚ 58 ਡਿਗਰੀ ਹਾਈ, 45 ਡਿਗਰੀ ਲੋ, 50% ਚਾਂਸ ਆ ਮੀਂਹ ਪਵੇਗਾ। ਟਰੱਕੀ ਵਿੱਚ 28 ਡਿਗਰੀ ਹਾਈ, 15 ਡਿਗਰੀ ਲੋ, ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 30 ਡਿਗਰੀ ਹਾਈ ਤੇ 17 ਡਿਗਰੀ ਲੋ, ਇੱਥੇ ਵੀ ਬਰਫ਼ਬਾਰੀ ਹੋਵੇਗੀ। ਪੋਰਟਲੈਂਡ ਓਰੇਗਨ ਦੇ ਵਿੱਚ 29 ਡਿਗਰੀ ਹਾਈ, 16 ਡਿਗਰੀ ਲੋ। ਸਿਆਟਲ ਵਿੱਚ 37 ਡਿਗਰੀ ਹਾਈ, 25 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਵਿੱਚ 37 ਡਿਗਰੀ ਹਾਈ, 27 ਡਿਗਰੀ ਲੋ, ਬਰਫ਼ਬਾਰੀ ਦੇ ਅਸਾਰ ਨੇ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 33 ਡਿਗਰੀ ਹਾਈ, 20 ਡਿਗਰੀ ਲੋ, 50% ਚਾਂਸ ਆ ਬਰਫ਼ ਪਵੇਗੀ। ਸ਼ਿਕਾਗੋ ਇਲੀਨੋਇਸ ਦੇ ਵਿੱਚ 32 ਡਿਗਰੀ ਹਾਈ, 15 ਡਿਗਰੀ ਲੋ, 40% ਚਾਂਸ ਆ ਬਰਫ਼ ਪਵੇਗੀ। ਨਿਊਯਾਰਕ ਵਿੱਚ 60 ਡਿਗਰੀ ਹਾਈ, 47 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ, -4 ਡਿਗਰੀ ਸੈਲਸੀਅਸ ਲੋ, ਬਰਫ਼ਬਾਰੀ ਹੋਵੇਗੀ। ਵਿਨੀਪੈਗ ਦੇ ਵਿੱਚ -16 ਡਿਗਰੀ ਸੈਲਸੀਅਸ ਹਾਈ, -33 ਡਿਗਰੀ ਸੈਲਸੀਅਸ ਲੋ, ਬਰਫ਼ਬਾਰੀ ਹੋਵੇਗੀ। ਕੈਲਗਰੀ ਕੈਨੇਡਾ ਦੇ ਵਿੱਚ -11 ਡਿਗਰੀ ਸੈਲਸੀਅਸ ਹਾਈ, -13 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ, -6 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਅੰਮ੍ਰਿਤਸਰ ਪੰਜਾਬ 'ਚ 18 ਡਿਗਰੀ ਸੈਲਸੀਅਸ ਹਾਈ, 1 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 26 ਡਿਗਰੀ ਸੈਲਸੀਅਸ ਹਾਈ, 14 ਡਿਗਰੀ ਸੈਲਸੀਅਸ ਲੋ, ਮੀਂਹ ਪੈ ਸਕਦਾ ਆ। ਲੰਡਨ ਯੂਕੇ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ, 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਬਰਲਿਨ ਜਰਮਨੀ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ, 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਪੈਰਿਸ ਫਰਾਂਸ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ, 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤੇ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਬਾਰੇ ਦੱਸਦੇ ਹਾਂ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 99 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 19,954 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 12 ਪੁਆਇੰਟ ਵਧੇ, 5,563 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 6 ਪੁਆਇੰਟ
ਪੁਆਇੰਟ ਵਧੇ 2275 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 64 ਪੁਆਇੰਟ ਵਧੇ 23808 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ ਯੂਐਸ ਡਾਲਰ ਦੀ ਕੀਮਤ 68 ਰੁਪਏ 12 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 73 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 63 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 5 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 5 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 68 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 72 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 222 ਰੁਪਏ 94 ਪੈਸੇ ਰਹੀ। ਸੋਨੇ ਦਾ ਭਾਅ $1194 82 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $16 78 ਸੈਂਟ ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਖਬਰਾਂ ਦਾ ਇਹ ਬੁਲੇਟਿਨ ਅਪਡੇਟ ਅਮਰੀਕਾ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।